Why do we need to spend $21 million for voter turnout in India? Wow, I guess Biden administration were trying to get somebody else elected. We have got to tell the Indian government. When we hear that Russia spent about $2 in our country, it was a big deal. This is a total breakthrough. 21 million for Indian elections and US $29 million to strengthen political landscape in Bangladesh. बीजेपी ਦਾ ਅਮਿਤ ਮਾਲਵੀਆ ਕਹਿੰਦਾ ਕਿ ਜੀ ਇਹ ਜੇ ਹੁਣ ਟਰੰਪ ਨੇ ਕਿਹਾ ਕਿ ਜੀ ਬਾਈਡਨ ਐਡਮਿਨਿਸਟ੍ਰੇਸ਼ਨ ਕਿਸੇ ਹੋਰ ਨੂੰ ਜਿਤਾਉਣਾ ਚਾਹੁੰਦਾ ਸੀ ਸੋ ਜ਼ਾਹਰ ਹੈ ਵੀ ਰਾਹੁਲ ਗਾਂਧੀ ਹੀ ਉਹਦਾ ਬੈਨੀਫੀਸ਼ੀਅਰੀ ਹੈ ਔਰ ਉਹਨੇ ਕਿਹਾ ਵੀ ਆਲਰੇਡੀ ਜਿਹੜਾ ਹੈ ਉੱਥੇ ਜਾ ਕੇ ਰਾਹੁਲ ਗਾਂਧੀ ਇੰਡੀਅਨ ਜਮਹੂਰੀਅਤ ਦੀ ਜਾਂ ਬਦਖੋਈ ਕਰਦਾ ਸੀ ਔਰ ਇਹ ਅਮਰੀਕਨ ਏਜੰਟ ਹੈ ਇਹ ਜਿਹੜੀ ਯੂਐਸ ਏਡ ਦੀ ਇਹ ਤਾਂ ਬ੍ਰਾਂਡ ਐਂਬੈਸਡਰ ਰਹੀ ਹੈ ਸਮ੍ਰਿਤੀ ਇਰਾਨੀ ਫਿਰ ਇਹਨਾਂ ਨੇ ਇਹ ਵੀ ਕੱਢ ਲਿਆ ਵੀ ਮੋਦੀ ਨੂੰ ਵੀ ਜਿਹੜਾ ਇਹਨਾਂ ਨੇ ਇਨਵਾਈਟ ਕਰਕੇ ਜਿਹੜਾ ਉਹ ਇੱਥੇ ਸੱਦਿਆ ਸੀ ਉਦੋਂ ਵੀ ਫਾਈਨੈਂਸ ਜਿਹੜਾ ਕੀਤਾ ਗਿਆ ਉਹਨਾਂ ਨੇ ਕਿਹਾ ਇਜ਼ ਮੋਦੀ ਔਰ ਵਾਜ਼ ਮੋਦੀ ਐਂਡ ਯੂਐਸ ਏਡ ਏਜੰਟ 1994 ਚ ਮੋਦੀ ਜਿਹੜਾ ਹੈ ਉਹ ਅਮਰੀਕਨ ਕਾਉਂਸਲ ਆਫ ਯੰਗ ਪੋਲੀਟੀਕਲ ਲੀਡਰਸ ਦੇ ਸੱਦੇ ਦੇ ਉੱਤੇ ਜਿਹੜਾ ਅਮਰੀਕਾ ਆਇਆ Should it be understood that Modi's setting with America is going on since 1994? ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਪਿਛਲੇ ਦਿਨੀ ਯੂਐਸ ਏਡ ਵੱਲੋਂ ਭਾਰਤ ਵਿੱਚ ਜਮਹੂਰੀਅਤ ਨੂੰ ਪ੍ਰਮੋਟ ਕਰਨ ਲਈ ਦਿੱਤੀ ਜਾਣ ਵਾਲੀ $21 ਮਿਲੀਅਨ ਦੀ ਰਾਸ਼ੀ ਪ੍ਰੈਜ਼ੀਡੈਂਟ ਟਰੰਪ ਨੇ ਬੰਦ ਕਰ ਦਿੱਤੀ ਹੈ। ਹੁਣ ਭਾਰਤ ਵਿੱਚ ਬੀਜੇਪੀ ਤੇ ਕਾਂਗਰਸ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਇਸ ਰਾਸ਼ੀ ਨੂੰ ਖਾ ਕੇ ਕਿਹੜੀ ਧਿਰ ਅਮਰੀਕਾ ਦੀ ਏਜੰਟੀ ਕਰਦੀ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੇ ਥਰਡ ਵਰਲਡ ਕੰਟਰੀਜ਼ ਦਾ ਇਨ ਜਨਰਲ ਔਰ ਭਾਰਤ ਦਾ ਇਨ ਪਾਰਟਿਕੂਲਰ ਇਹਨਾਂ ਨੇ ਕਿਵੇਂ ਏਜੰਸੀਆਂ ਦੇ ਹੱਥਾਂ 'ਚ ਇਹਨਾਂ ਦੀ ਲੀਡਰਸ਼ਿਪ ਖੇਡਦੀ ਰਹੀ ਹੈ ਕਿਵੇਂ ਉਹ ਸੋਵੀਅਤ ਯੂਨੀਅਨ ਦਾ ਪੈਸਾ ਹੋਏ ਜਿਸ ਨੇ ਹਰ ਸ਼ੇਡ ਦੇ ਪੋਲੀਟੀਸ਼ੀਅਨਸ ਨੂੰ ਖਰੀਦਿਆ ਜਿਸ ਪੈਸੇ ਨੇ ਅਖਬਾਰਾਂ ਦੇ ਵਿੱਚ ਜੋ ਆਰਟੀਕਲ ਲੱਗਦੇ ਸੀ ਜਾਂ ਜੋ ਵਿਊ ਪੁਆਇੰਟ ਉਹ ਕਿਵੇਂ ਲਵਾਇਆ ਜਾਂਦਾ ਸੀ ਕੌਣ ਉਹਨਾਂ ਦੀ ਪੇਰੋਲ 'ਤੇ ਸੀ। ਇੱਕ ਸੋਵੀਅਤ ਯੂਨੀਅਨ ਦੇ KGB ਦਾ ਏਜੰਟ ਜਿਹਨੇ ਮਿਟਸ਼ਲ ਡਾਇਰੀ ਜਾਂ ਕੀ ਉਹਨੂੰ ਕਹਿੰਦੇ ਨੇ ਜਿਹਦੇ ਰਾਹੀਂ ਇਹ ਸਾਹਮਣੇ ਆਇਆ ਔਰ ਉਹਦੇ 'ਚ ਇਵਨ ਇਹ ਸੀ ਕਿ ਇੰਦਰਾ ਗਾਂਧੀ ਤੱਕ ਜਦੋਂ ਪੈਸੇ ਪਹੁੰਚਾਏ ਜਾਂਦੇ ਸੀ ਸੋਵੀਅਤਸ ਦੇ ਜਾਂ ਦੂਸਰੇ ਅਤੇ ਉਹ ਅਟੈਚੀ ਵੀ ਵਾਪਸ ਨਹੀਂ ਸੀ ਕਰਦੀ ਜਿਹਦੇ 'ਚੋਂ ਪੈਸੇ ਦਿੱਤੇ ਜਾਂਦੇ ਸੀ। ਫਿਰ ਉਹਨੇ ਕਿਹਾ ਜੀ ਕਿੰਨੇ ਲੀਡਰ ਔਰ ਦੂਸਰੇ ਜਿਹੜੇ ਨੇ ਰੈੱਡ ਲਾਈਟ ਜਦੋਂ ਦਿੱਲੀ ਦੇ ਵਿੱਚ ਹੁੰਦੀ ਸੀ ਅਤੇ ਉਹਨਾਂ ਨੂੰ ਖੋਲ੍ਹ ਕੇ ਉਹਦੇ 'ਚ ਸੁੱਟੇ ਜਾਂਦੇ ਸੀ। ਔਰ ਜੇ ਅਸੀਂ ਹੁਣ ਕਿਉਂਕਿ ਅੱਜ ਕੱਲ੍ਹ ਜਿਹੜਾ ਬੜਾ ਵਿਸ਼ਾ ਚੱਲਿਆ ਹੋਇਆ ਅੱਜ ਵੈਸੇ 20 ਫਰਵਰੀ ਦਾ ਦਿਨ 1 ਮਹੀਨਾ ਹੋ ਗਿਆ ਸਾਡੇ ਪ੍ਰਧਾਨ ਸਾਹਿਬ ਨੂੰ ਟਰੰਪ ਸਾਹਿਬ ਨੂੰ ਕੁਰਸੀ ਦੇ ਸਹੁੰ ਚੁੱਕਿਆ ਔਰ 1 ਮਹੀਨੇ ਦੇ ਵਿੱਚ ਉਹਨਾਂ ਨੇ ਕਈ ਦਰਖਤ ਖਾੜਤੇ ਕਈ ਜ਼ਲਜ਼ਲੇ ਲਿਆਤੇ ਸਾਰਾ ਕੁਛ ਹਿਲਾ ਕੇ ਰੱਖਤਾ ਔਰ ਨਾਲ ਦੀ ਨਾਲ ਐਲਨ ਮਸਕ ਉਹਨੇ ਵੀ ਆਪਣਾ ਵਾਧਾ ਔਰ ਇਹਨਾਂ ਦੋਨਾਂ ਦੀ ਪ੍ਰਾਪਰਟੀ ਦੇ ਵਿੱਚ ਜਾਂ ਮਨੀ ਦੇ ਵਿੱਚ ਸ਼ਾਇਦ $100 ਬਿਲੀਅਨ ਵਧਿਆ ਇਹਨਾਂ ਦਾ ਕਿਉਂਕਿ ਬਿਟਕੋਇਨ ਵੀ ਜਾਰੀ ਕੀਤੇ ਔਰ ਬਾਕੀ ਵੀ ਜਿਹੜਾ ਹੈ ਉਹ ਕਈ ਕੁਛ ਹੀ ਚੱਲ ਰਿਹਾ ਜੀ ਇਸ ਦੇ ਉੱਤੇ। ਔਰ ਜਿਵੇਂ ਇੱਕ ਉਹਨੇ ਸੈਂਡਰਸ ਬਰਨੀ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਜਿਹੜੇ 3 ਬੰਦੇ ਨੇ ਮਾਰਕ ਜ਼ਕਰਬਰਗ ਮੈਟਾ ਦਾ ਮਾਲਕ ਔਰ ਟਰੰਪ ਔਰ ਐਲਨ ਮਸਕ ਜਿਹੜੀ ਇਸ ਵੇਲੇ ਇਹਨਾਂ ਕੋਲ ਆਲਮੋਸਟ $950 ਬਿਲੀਅਨ ਦੀ ਜਾਇਦਾਦ ਹੈ ਜਿਹੜੀ ਅਮਰੀਕਾ ਦੇ 50% ਲੋਕਾਂ ਦੀ ਪ੍ਰਾਪਰਟੀ ਦੇ ਬਰਾਬਰ ਬਣਦੀ ਹੈ। ਸੋ ਇਹ 3 ਇੱਕ ਪਾਸੇ ਰੱਖੋ ਤੇ 50% ਅਮਰੀਕਨ ਦੂਜੇ ਪਾਸੇ। ਲੇਕਿਨ ਚਲੋ ਇਹ ਤਾਂ ਦੂਜੇ ਪਾਸੇ ਰੌਲਾ ਪੂਰਾ ਜ਼ੋਰ ਸ਼ੋਰ ਨਾਲ ਹੈ ਕਿ ਜੀ ਟ੍ਰਿਮ ਕਰਨਾ ਕਿੰਨੇ ਹਜ਼ਾਰਾਂ ਇੰਪਲੋਈ ਫੈਡਰਲ ਏਜੰਸੀਆਂ ਦੇ ਦੂਜੇ ਕੱਢ ਦਿੱਤੇ ਗਏ। ਫਿਰ US ਏਡ ਦਾ ਜਿਹੜਾ ਕਿ ਇਨਫੈਕਟ 1970 ਦੇ ਵਿੱਚ ਕਾਂਗਰਸ ਦੇ ਇੱਕ ਐਕਟ ਰਾਹੀਂ ਇਹ USAID ਇਹ ਹੋਂਦ 'ਚ ਆਇਆ। ਮਕਸਦ ਇਹ ਸੀ ਕਿ ਵੀ ਅਮਰੀਕਾ ਇੱਕ ਹੋਪ ਹੈ ਦੁਨੀਆ 'ਚ ਜਿੱਥੇ ਜਮਹੂਰੀਅਤ ਜਿਸ ਦਾ ਕਨਸੈਪਟ ਜਦੋਂ ਅਸੀਂ ਲਿੰਕਨ ਦੇ ਇਹਨਾਂ ਲਫ਼ਜ਼ਾਂ ਨਾਲ ਦੇਖਦੇ ਹਾਂ ਕਿ ਡੈਮੋਕ੍ਰੇਸੀ ਆਫ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲ ਅਤੇ ਜਿਨ੍ਹਾਂ ਥਾਵਾਂ ਦੇ ਉੱਤੇ ਕੋਈ ਰੁਕਾਵਟਾਂ ਨੇ ਜਾਂ ਇਨਕਰੇਜ ਕੀਤਾ ਜਾਏ ਉਹਨਾਂ ਹਕੂਮਤਾਂ ਨੂੰ ਕਿ ਵੀ ਉਹ
ਵੋਟ ਸਿਸਟਮ ਨੂੰ, ਜਮਹੂਰੀਅਤ ਨੂੰ, ਦੂਸਰੀਆਂ ਤੀਸਰੀਆਂ ਚੀਜ਼ਾਂ ਨੂੰ ਅੱਗੇ ਤੋਰਨ। ਸੋ ਇਹ ਇਨ ਵੇ ਦੋਵੇਂ ਹੀ ਸੀ ਗੱਲ, ਇੱਕ ਤਾਂ ਮਦਦ ਸੀ, ਦੂਸਰਾ ਉਸ ਰਾਹੀਂ ਅਮਰੀਕਾ ਦਾ ਹੱਥ ਵੀ ਉਹਨਾਂ ਮੁਲਕਾਂ ਦੇ ਵਿੱਚ ਰਹੇ ਤਾਂ ਕਿ ਉਹਨਾਂ ਦੇ ਨੀਤੀ ਘਾੜੇ ਜਾਂ ਦੂਜੇ ਵੀ ਉਹਨਾਂ ਦੀ ਪਾਲਿਸੀ ਕੰਟਰੋਲ ਚੱਲ ਕੀ ਰਿਹਾ ਉਸ ਦੇ ਉੱਤੇ ਵੀ ਅਮਰੀਕਾ ਦੀ ਸੇ ਹੋਏ। ਔਰ ਇਸ USAID ਦੇ ਹਵਾਲੇ ਨਾਲ ਹੀ ਜਿਹੜਾ ਹੈ ਉਹਨਾਂ ਨੇ ਜਿਹੜਾ ਐਲਨ ਮਸਕ ਨੇ ਜਦੋਂ ਇਹ ਕਿਹਾ ਕਿ ਜੀ ਇਹ ਪਿਛਲੇ ਵਰ੍ਹੇ ਦੇ ਵਿੱਚ ਜਦੋਂ 2024 ਚੋਣਾਂ ਹੋਈਆਂ ਨੇ $21 ਮਿਲੀਅਨ ਭਾਰਤ ਨੂੰ ਦਿੱਤਾ ਗਿਆ, ਭਾਰਤ ਦੀਆਂ NGOs ਰਾਹੀਂ ਗਿਆ ਹੋਏਗਾ, ਜੇ ਕੋਈ ਬਹੁਤੀ ਡਿਟੇਲ ਤਾਂ ਸਾਹਮਣੇ ਨਹੀਂ ਆਈ ਕਿ ਜੀ ਵੋਟਰ ਟਰਨ ਆਊਟ ਕਿਵੇਂ ਵਧਾਉਣੀ ਹੈ, ਕਿ ਕਿਵੇਂ ਜ਼ਿਆਦਾ ਲੋਕ ਵੋਟਾਂ ਪਾਉਣ। ਹੁਣ ਟਰੰਪ ਨੂੰ ਕੋਈ ਬਹੁਤੇ ਇਹ ਲੰਬਾ ਚੌੜਾ ਦਾ ਇਹਦਾ ਇੰਟਰਸਟ ਹੁੰਦਾ ਨਹੀਂ ਕਿਸੇ ਚੀਜ਼ ਦੀ ਡਿਟੇਲ 'ਚ ਜਾਣ ਦਾ। ਉਹ ਜਿਹੜੀ ਇੱਕ ਅੱਧੀ ਗੱਲ ਫੜ ਲੈਂਦਾ ਉਹਦੀ ਫਿਰ ਉਹ ਚੰਗੀ ਤਰ੍ਹਾਂ ਜਿਹੜਾ ਉਹ ਪੂਰੀ ਛਿੱਲ ਲਾਉਂਦਾ। ਹੁਣ ਟਰੰਪ ਨੂੰ ਇਹ ਯਾਦ ਹੋ ਗਿਆ ਕਿ 21 ਮਿਲੀਅਨ ਦਿੱਤਾ। ਉਹ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ, ਉਹਨੇ ਕਿਹਾ ਵੀ ਇੰਡੀਆ ਨੂੰ ਵੋਟਾਂ ਲਈ 21 ਮਿਲੀਅਨ ਬਹੁਤ ਪੈਸਾ ਇੰਡੀਆ ਕੋਲ, ਇਹਨਾਂ ਨੂੰ ਕੀ ਲੋੜ ਹੈ। ਹੁਣ ਵੀ ਜਿਹੜਾ ਪਿਛਲੇ ਦਿਨਾਂ 'ਚ ਜਦੋਂ ਆਪਣੇ ਉਹ ਟਰੈਵਲ ਕਰ ਰਿਹਾ ਸੀ FI ਪ੍ਰਾਇਰਟੀ ਸਮਿਟ 'ਤੇ ਰਹੀ ਮਿਆਮੀ 'ਚ, ਉਹਦੇ 'ਚ ਟਰੰਪ ਨੇ ਕਿਹਾ ਕਿ 21 ਮਿਲੀਅਨ ਫॉर ਵੋਟਰ ਟਰਨ ਆਊਟ ਇੰਡੀਆ। Why do we need to spend $21 million for voter turnout India? Wow, I guess Biden administration were trying to get somebody else elected. We have got to tell the Indian government. ਹੁਣ ਇਹ ਬੜਾ ਸੀਰੀਅਸ ਚਾਰਜ ਹੈ ਕਿ ਇਹ ਜਿਹੜਾ ਬਾਈਡਨ ਗਵਰਨਮੈਂਟ ਕੋਈ ਉਹਨਾਂ ਨੂੰ ਖੜਾ ਕਰ ਰਹੇ ਸੀ ਜਿਹੜੇ ਕਿ ਇਹਨਾਂ ਦੇ ਵਿਰੁੱਧ ਨੇ ਮੋਦੀ ਦੇ, ਔਰ ਇਹ ਉਹਨਾਂ ਦੀ ਕੋਈ ਸ਼ੈਤਾਨੀ ਸੀ, ਸ਼ਰਾਰਤ। ਅਸੀਂ ਸਰਕਾਰ ਨੂੰ ਦੱਸ ਰਹੇ ਹਾਂ, ਯਾਨੀ ਮੋਦੀ ਨੂੰ ਦੱਸ। ਹੁਣ BJP ਤਾਂ ਪਹਿਲਾਂ ਹੀ ਉਹ ਰਾਹੁਲ ਗਾਂਧੀ ਹੋਏ, ਕਾਂਗਰਸ ਹੋਏ ਜਾਂ ਥੋੜ੍ਹੇ ਬਹੁਤ ਲੈਫਟਿਸਟ ਹੋਣ ਜਾਂ ਦੂਜੇ, ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਕੋਈ ਕਿਸੇ ਦਾ ਏਜੰਟ ਦੱਸਦਾ ਹੈ, ਕੋਈ ਕਿਸੇ ਦਾ ਏਜੰਟ ਦੱਸਦਾ ਹੈ। ਉਹਨਾਂ ਦੇ ਹੱਥ ਇਹ ਆ ਗਿਆ ਵੈਪਨ, ਉਹ ਪੂਰਾ ਲੱਗੇ ਹੋਏ ਨੇ। ਪਰ ਇਸ ਸਾਰੇ ਦਾ ਉਹਨੇ ਫਿਰ ਟਰੰਪ ਇੱਥੇ ਨਹੀਂ ਰੁਕਿਆ। ਉਹਨੇ ਕਿਹਾ ਕਿ ਬਿਕੋਜ਼ when we hear that Russia spent about $2 in our country, it was a big deal ਕਿ ਰੂਸ ਦੀ ਇੰਟਰਫੇਰੈਂਸ ਭਾਵੇਂ ਉਹਨੇ $2 ਖਰਚੇ ਹੋਣ। This is a total breakthrough. 21 million for Indian elections and US $29 million to strengthen political landscape in Bangladesh. ਉਹਨੂੰ ਬੰਗਲਾਦੇਸ਼ ਨੂੰ ਵੀ ਨਾਲ ਜੋੜ ਲਿਆ ਕਿ ਵੀ ਉਹ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਪੈਸੇ ਦੇ ਕੇ ਖਰਾਬੇ। Asia is doing well. We don't need to give them money. ਹੁਣ ਟਰੰਪ ਤਾਂ ਆਪਣਾ ਲੱਗਾ, ਉਹਨੇ ਤਾਂ ਬਾਈਡਨ ਨੂੰ ਗਾਲਾਂ ਕੱਢਣੀਆਂ, ਉਹ ਖੱਬਿਓਂ ਕੱਢੇ ਸੱਜਿਓਂ ਕੱਢੇ। ਪਰ ਇਸ ਨੇ ਇੱਕ ਵੱਡੀ ਡਿਬੇਟ ਖੜੀ ਕਰ ਦਿੱਤੀ ਔਰ ਇੰਡੀਅਨਸ ਨੂੰ ਇਹ ਚਾਹੀਦਾ ਸੀ। ਉਹਨਾਂ ਨੇ ਖਬਰਾਂ ਹੀ ਲਾਈਆਂ, ਟਰਾਈਂਗ ਟੂ ਗੈਟ ਸਮਬਡੀ ਐਲਸ ਇਲੈਕਟਡ, ਟਰੰਪ ਔਨ ਬਾਈਡਨ ਐਡਮਿਨਿਸਟ੍ਰੇਸ਼ਨਸ ਡਿਸੀਜਨ ਟੂ ਐਲੋਕੇਟ $21 million ਟੂ ਇੰਡੀਆ ਫॉर ਵੋਟਰ ਟਰਨ ਆਊਟ। ਹੁਣ ਇਸ ਦੇ ਚੱਲਦਿਆਂ ਜਿਹੜਾ ਹੁਣ ਕਾਂਗਰਸ ਨੂੰ ਵੀ ਪਤਾ ਸੀ ਵੀ ਅਟੈਕ ਉਹਨਾਂ 'ਤੇ ਆ ਰਿਹਾ, ਉਹਨਾਂ ਨੇ ਸਮ੍ਰਿਤੀ ਇਰਾਨੀ ਜਿਹੜੀ ਹੁਣ ਤਾਂ ਹਾਰ ਗਈ, ਨਹੀਂ ਤਾਂ ਫੁੱਲ ਫਲੈਜ ਮਿਨਿਸਟਰ ਇਹਨਾਂ ਦੀ ਚਹੇਤੀ, ਉਹਨਾਂ ਨੇ ਕੱਢ ਲਿਆ ਕਿ ਵੀ ਇਹ ਜਿਹੜੀ USAID ਦੀ ਇਹ ਤਾਂ ਬ੍ਰਾਂਡ ਐਂਬੈਸਡਰ ਰਹੀ ਹੈ ਸਮ੍ਰਿਤੀ ਇਰਾਨੀ। ਫਿਰ ਇਹਨਾਂ ਨੇ ਇਹ ਵੀ ਕੱਢ ਲਿਆ ਵੀ ਮੋਦੀ ਨੂੰ ਵੀ ਜਿਹੜਾ ਇਹਨਾਂ ਨੇ ਇਨਵਾਈਟ ਕਰਕੇ ਜਿਹੜਾ ਉਹ ਇੱਥੇ ਸੱਦਿਆ ਸੀ, ਇਹਨਾਂ ਦੇ ਸੱਦੇ ਦੇ ਉੱਤੇ ਹੀ ਆਇਆ ਸੀ। ਉਦੋਂ ਵੀ ਫਾਈਨੈਂਸ ਜਿਹੜਾ ਕੀਤਾ ਗਿਆ। ਉਹਨਾਂ ਨੇ ਕਿਹਾ ਇਜ਼ ਮੋਦੀ ਔਰ ਵਾਜ਼ ਮੋਦੀ ਐਂਡ USAID ਏਜੰਟ, ਕਿ ਵੀ ਮੋਦੀ ਵੀ ਏਜੰਟ ਹੈ, ਕਿਉਂਕਿ ਪਿਕਚਰਸ ਪੋਸਟ ਕਰਤੀਆਂ ਉਹਨਾਂ ਨੇ ਫੇਸਬੁੱਕ ਦੇ ਉੱਤੇ ਕਿ 2014 'ਚ 25/9/2014 'ਚ ਮੋਦੀ ਔਰ BJP ਦਾ ਲੀਡਰ ਕਿਸ਼ਨ ਰੈਡੀ ਅਮਰੀਕਾ ਆਏ ਸੀ ਇਹਨਾਂ ਦੇ ਸੱਦੇ 'ਤੇ USAID ਦੇ। ਫਿਰ 1994 'ਚ ਮੋਦੀ ਜਿਹੜਾ ਹੈ ਉਹ ਅਮਰੀਕਨ ਕਾਉਂਸਲ ਆਫ ਯੰਗ ਪੋਲੀਟੀਕਲ ਲੀਡਰਸ ਦੇ ਸੱਦੇ ਦੇ ਉੱਤੇ ਜਿਹੜਾ ਅਮਰੀਕਾ ਆਇਆ। ਕਿਸ਼ਨ ਰੈਡੀ ਔਰ ਅਨੰਤ ਕੁਮਾਰ ਵੀ ਨਾਲ ਸੀ। ਸ਼ੁੱਡ ਇਟ ਬੀ ਅੰਡਰਸਟੂਡ ਦੈਟ ਮੋਦੀ ਇਜ਼ ਸਿਟਿੰਗ ਵਿਦ ਅਮਰੀਕਾ, Modi's setting with America is going on since 1994 ਕਿ ਵੀ 1994 'ਚ ਹੀ ਮੋਦੀ ਨੂੰ ਇਹਨਾਂ ਨੇ ਸੈੱਟ ਕਰ ਲਿਆ ਕਿ ਭਾਈ ਇਹ ਸਾਡਾ ਕੰਮ ਕਰਨਾ। ਔਰ ਜਿਵੇਂ ਮੋਦੀ ਆ ਕੇ ਡਿੱਗਿਆ ਔਰ ਜਿਵੇਂ ਨੈਸ਼ਨਲ ਇੰਟਰਸਟ ਵੇਚ ਰਿਹਾ, ਉਹ ਤਾਂ ਈਵਨ ਸੁਬਰਾਮਨੀਅਮ ਸਵਾਮੀ ਨੇ ਇੱਕ ਹੋਰ ਇੰਟਰਵਿਊ ਪਿਛਲੇ ਦਿਨਾਂ ਹੀ ਦਿੱਤਾ। ਉਹਨੇ ਕਿਹਾ ਵੀ ਚੀਫ ਮਿਨਿਸਟਰ ਹੁੰਦਿਆਂ ਗੁਜਰਾਤ ਦਾ ਮੋਦੀ 10 ਵਾਰ ਚਾਈਨਾ ਗਿਆ। ਉਹ ਕਿਹਾ ਜੀ ਚੀਫ ਮਿਨਿਸਟਰ ਦਾ ਉੱਥੇ ਕੀ ਕੰਮ ਹੈ। ਹੁਣ ਜੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਲਈ ਹੈ, ਜਦੋਂ ਮੋਦੀ ਨਹੀਂ ਬੋਲ ਰਿਹਾ ਕੀ ਉਹਨਾਂ ਦਾ। ਸੋ ਕੱਲ੍ਹ ਨੂੰ ਜਦੋਂ ਇਹ ਕਦੇ ਡੀਕਲਾਸੀਫਾਈਡ ਡਾਕੂਮੈਂਟ ਜਾਂ ਦੂਜੇ ਹੋਏ, ਇਹ ਮਲਟੀਪਲ ਏਜੰਟ ਨਿਕਲਣਗੇ ਪੈਸੇ ਇਹ ਚਾਈਨਾ ਦਾ ਵੀ ਏਜੰਟ,
ਅਮਰੀਕਾ ਦਾ ਤਾਂ ਹੈ ਹੀ ਹੈ, ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਬਈ ਇਹ 1994 ਦੇ ਵਿੱਚ ਜਿਹੜਾ ਹੈ ਇਹਨਾਂ ਦੇ ਅਮਰੀਕਨ ਕਾਉਂਸਲ ਆਫ ਯੰਗ ਪੋਲੀਟੀਕਲ ਲੀਡਰਸ ਜਿਹੜਾ ਇਹਨਾਂ ਦੇ ਹੀ ਫੰਡ ਦਾ ਉਹਦੇ ਸੱਦੇ ਤੇ ਆਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਦੂਜੇ ਦੀ ਮਦਦ ਕਰਦੇ ਨੇ ਔਰ ਇਹ ਅਮਰੀਕਾ ਦਾ ਇੱਕ ਤਰੀਕਾ ਹਰ ਇੱਕ ਦਾ ਹੀ ਹੈ। KGB ਨੇ ਵੀ ਇੰਨੇ ਕੁ ਫੰਡ ਇੰਨੇ ਕੁ ਸਕਾਲਰਸ਼ਿਪ ਤੇ ਦੂਜੇ ਐਸਟੈਬਲਿਸ਼ ਕੀਤੇ ਹੋਏ ਸੀ। ਕਿਸੇ ਨੂੰ ਜਿਹੜਾ ਉਹ ਲੈਨਿਨ ਪੁਰਸਕਾਰ ਦੇ ਨਾਂ ਥੱਲੇ, ਕਿਸੇ ਨੂੰ ਸੋਵੀਅਤ ਲੈਂਡ ਪੁਰਸਕਾਰ, ਜਿਹਨੇ ਇਨਾਮ ਨੂੰ ਰਾਸ਼ੀਆਂ ਇਹ ਇਨਫੈਕਟ ਆਪਣੀ ਫੇਵਰ ਦੇ ਹੀ ਕਰਨ ਦੇ ਸੀ। ਔਰ ਗੱਲ ਇਹ ਨਹੀਂ ਹੈ, ਜੇ ਤੁਸੀਂ ਈਵਨ ਮੁਰਾਰਜੀ ਦੇਸਾਈ ਜਿਹੜਾ ਗਾਂਧੀ ਦਾ ਸਿੱਧਾ ਫਾਲੋਅਰ, ਪਿਸ਼ਾਬ ਆਪਣਾ ਆਪ ਪੀਣ ਵਾਲਾ, ਉਹਨੇ ਕਿਤਾਬ ਵੀ ਲਿਖੀ ਦਾ ਯੂਰਿਨ ਦਾ ਵਾਟਰ ਆਫ ਲਾਈਫ, ਔਰ ਇਹ ਦੁਨੀਆ ਦੇ ਉਸ ਵੇਲੇ ਦੇ ਜਰਨਲਿਸਟ ਵੀ ਕਹਿੰਦੇ ਕਿ ਲੇਕਿਨ ਅਮਰੀਕਨ ਜਰਨਲਿਸਟਾਂ ਨੇ ਕਿਤਾਬ ਲਿਖੀ ਔਰ ਉਹਨਾਂ ਨੇ ਕਿਹਾ ਕਿ ਵੀ ਮੁਰਾਰਜੀ ਦੇਸਾਈ ਜਿਹੜਾ ਉਹ CIA ਦੀ ਪੇਰੋਲ ਤੇ ਸੀ। CIA ਉਹਨੂੰ ਫੰਡ ਕਰਦੇ ਸੀ। ਉਹਨੇ ਹੁਣ ਇਹ ਉਹਦੇ ਪ੍ਰਾਈਮ ਮਿਨਿਸਟਰ ਹੁੰਦਿਆਂ ਹੀ ਜਾਂ ਉਦੋਂ ਲੱਥ ਗਿਆ ਸੀ ਮੁਰਾਰਜੀ ਦੇਸਾਈ, ਉਹਨੇ ਧਮਕੀ ਦਿੱਤੀ ਕਿ ਜੀ ਮੈਂ ਡੀਫੇਮੇਸ਼ਨ ਲਾ ਸੂਟ ਕਰ ਦਿਆਂ। ਅਮਰੀਕਾ 'ਚ ਕਰ ਵੀ ਦਿੱਤਾ ਵਕਤੀ ਤੌਰ ਤੇ, ਲੇਕਿਨ ਉਹਨਾਂ ਦੇ ਕੋਲ ਵਾਪਸ ਲੈ ਲਿਆ। ਸੋ ਮਤਲਬ ਇਹ ਹੈ ਵੀ ਜੇ ਤੁਸੀਂ ਇਸ ਸਾਰੇ ਨੂੰ ਇਕੱਲਾ ਇਸ ਹਵਾਲੇ ਨਾਲ ਨਹੀਂ ਹੈ ਕਿ ਵੀ ਇਹ ਜਿਹੜਾ USAID ਨੇ 21 ਮਿਲੀਅਨ ਜਾਂ ਦੂਜਾ ਜਿਹੜਾ ਉਹ ਦਿੱਤਾ, ਔਰ ਹੁਣ ਪਹਿਲਾਂ ਤਾਂ ਇਹਨਾਂ ਦੇ ਉੱਤੇ ਹੀ ਆ ਗਿਆ ਕਿ ਸਮ੍ਰਿਤੀ ਇਰਾਨੀ ਵੀ, ਨਰਿੰਦਰ ਮੋਦੀ ਵੀ, ਔਰ ਇਹਨਾਂ ਨੇ BJP ਨੇ ਮੋਰਚਾ ਖੋਲ੍ਹਿਆ ਕਿ USAID ਫੰਡਿੰਗ ਰਾਹੁਲ ਗਾਂਧੀ ਐਕਟਿੰਗ ਐਜ਼ ਟੂਲ ਆਫ ਫੋਰਨ ਏਜੰਸੀਜ਼ ਟੂ ਅੰਡਰਮਾਈਨ ਇੰਡੀਆਜ਼ ਇੰਟਰਸਟ ਸੇਜ਼ BJP। ਹੁਣ BJP ਦਾ ਅਮਿਤ ਮਾਲਵੀਆ ਕਹਿੰਦਾ ਕਿ ਜੀ ਇਹ ਜੇ ਹੁਣ ਟਰੰਪ ਨੇ ਕਿਹਾ ਕਿ ਜੀ ਬਾਈਡਨ ਐਡਮਿਨਿਸਟ੍ਰੇਸ਼ਨ ਕਿਸੇ ਹੋਰ ਨੂੰ ਜਿਤਾਉਣਾ ਚਾਹੁੰਦਾ ਸੀ, ਸੋ ਜ਼ਾਹਰ ਹੈ ਵੀ ਰਾਹੁਲ ਗਾਂਧੀ ਹੀ ਉਹਦਾ ਬੈਨੀਫਿਸ਼ਰੀ ਹੈ। ਔਰ ਉਹਨੇ ਕਿਹਾ ਵੀ ਆਲਰੇਡੀ ਜਿਹੜਾ ਹੈ ਉੱਥੇ ਜਾ ਕੇ ਰਾਹੁਲ ਗਾਂਧੀ ਇੰਡੀਅਨ ਜਮਹੂਰੀਅਤ ਦੀ ਜਾਂ ਬਦਖੋਈ ਕਰਦਾ ਸੀ ਔਰ ਇਹ ਅਮਰੀਕਨ ਏਜੰਟ ਹੈ। ਹੁਣ ਇਹ ਹੋ ਗਿਆ ਵੀ ਤੂੰ ਚੋਰ ਤੂੰ ਚੋਰ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਇਹ ਸਾਰੇ, ਜਦੋਂ ਅਸੀਂ ਚਰਚਲ ਦੀ ਵੋਕੈਬਲਰੀ 'ਚੋਂ ਜੇ ਲਫ਼ਜ਼ ਮੈਂ ਦੁਹਰਾਵਾਂ, ਜਦੋਂ ਮਿਸਟਰ ਐਟਲੀ ਜਿਹੜੇ ਪ੍ਰਾਈਮ ਮਿਨਿਸਟਰ ਸੀ, ਲੇਬਰ ਪਾਰਟੀ ਦੇ ਫਰੀडम ਆਫ ਇੰਡੀਆ ਐਕਟ ਬਿੱਲ ਪੇਸ਼ ਹੋਇਆ ਤੇ ਜਿਹੜੀ ਚਰਚਲ ਨੇ ਉਹਦੇ ਉੱਥੇ ਖਲੋ ਕੇ ਤਕਰੀਰ ਕੀਤੀ, ਉਹ ਹਿਸਟੋਰੀਕਲ ਹੈ, ਜਿਹਦੇ 'ਚ ਉਹਨੇ ਕਿਹਾ ਸੀ ਕਿ ਵੀ ਇਹ ਤੁਸੀਂ ਇਹ ਜਿਹੜੀ ਤਾਕਤ ਹੈ ਇਹਨਾਂ ਚੋਰਾਂ, ਲਫੰਗਿਆਂ, ਡਾਕੂਆਂ, ਭੁੱਖਿਆਂ ਨੰਗਿਆਂ ਇਹਨਾਂ ਦੇ ਹਵਾਲੇ ਕਰ ਰਹੇ ਹੋ। ਉਹਨੇ ਕਿਹਾ ਸੀ ਲਫ਼ਜ਼ ਦੇ ਆਰ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ। ਇਹ ਕੱਖੋਂ ਹੌਲੇ ਲੋਕ ਨੇ, ਇਹ ਇਸ ਦੇ ਕਾਬਲ ਨਹੀਂ ਨੇ, ਇਹ ਵੱਡਾ ਗੁਨਾਹ ਕਰ ਰਹੇ। ਔਰ ਜਿਹੜੇ ਮਿਲੀਅਨਸ ਇੰਡੀਅਨਸ ਹੋਣਗੇ ਜਿਹੜੇ ਇਹਨਾਂ ਦੀ ਕਰਪਸ਼ਨ ਔਰ ਇਹਨਾਂ ਦੇ ਬੈਡ ਰੂਲ ਔਰ ਇਹਨਾਂ ਦੀ ਇਸ ਸਕਾਉਂਡਰਲਸ ਜਿਹੜੇ ਨੇ ਸਫਰ ਕਰਨਗੇ। ਉਹਨੇ ਕਿਹਾ ਸੀ ਬਲੱਡ ਆਫ ਦੋਜ਼ ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਔਰ ਹੁਣ ਇਹ ਜਦੋਂ ਇਹ ਕੁਛ ਵੀ ਸਾਹਮਣੇ ਆਉਂਦਾ ਇੱਕ ਦੂਜੇ ਨੂੰ, ਹੈ ਸਾਰੇ ਇੱਕੋ ਹੀ ਨਸਲ ਨੇ, ਲੇਕਿਨ ਅਮਰੀਕਾ ਨੂੰ ਵੀ ਇਹ ਲੱਗਦਾ ਕਿ ਭਾਈ ਹੁਣ ਇਸ ਸਾਰੇ ਦੇ ਥੱਲੇ ਉਹਨਾਂ ਨੇ ਉਹ ਪਹਿਲਾਂ ਫੁੱਲੀਆਂ ਸੁੱਟੀਆਂ ਸੀ, ਉਹ ਵੀ ਸਾਰਿਆਂ ਨੇ ਚੁਗੀਆਂ, ਤੇ ਹੁਣ ਉਹਨਾਂ ਨੇ ਵੱਟੇ ਸੁੱਟੇ ਨੇ ਤੇ ਉਹ ਵੀ ਸਾਰੇ ਇੱਕ ਦੂਜੇ ਨੂੰ ਚੁੱਕ ਕੇ ਕਹਿ ਰਹੇ ਨੇ ਤੂੰ ਖਾਦੇ, ਤੂੰ ਖਾਦਾ, ਤੂੰ ਖਾਦਾ। ਹੈ ਸਾਰੇ ਹੀ ਚੋਰ ਨੇ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।